ਜੀ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਹੁਣ ਸਮਾਂ ਹੋ ਗਿਆ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਜੀ ਦੇ ਨਾਲ। ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਪਾਂਸਰਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਸੈਨੋਜ਼ੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਸੁਖਵਿੰਦਰ ਸਿੰਘ ਤੇ ਜਸਵੀਰ ਕੌਰ ਫਰੀਮੜ ਤੋਂ, ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਅਵਤਾਰ ਸਿੰਘ ਤੇ ਰਣਜੀਤ ਕੌਰ ਸਿੱਧੂ ਬੇਕਰਸਫੀਲਡ ਤੋਂ, ਜਗਤਾਰ ਸਿੰਘ ਅਨੰਦਪੁਰੀ ਫਰੀਮੜ ਤੋਂ, ਮਨਜੀਤ ਸਿੰਘ ਦਵਾਨਾ ਫਰੈਜ਼ਨੋ ਤੋਂ, ਰਣਬੀਰ ਸਿੰਘ ਰਾਣਾ ਬੇਕਰਸਫੀਲਡ ਤੋਂ ਅਤੇ ਬਲਰਾਜ ਕੌਰ ਸਹੋਤਾ ਸੈਲਮਾ ਤੋਂ। ਇਸ ਸਪਾਂਸਰਾਂ ਦਾ ਧੰਨਵਾਦ ਕਰਦੇ ਹਾਂ। ਹੁਣ ਅਸੀਂ ਸਵਾਗਤ ਕਰਦੇ ਹਾਂ ਬਲਤੇਜ ਪੰਨੂ ਜੀ ਨੂੰ। ਹਾਂਜੀ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਅੱਜ ਦੇ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਦਿਲਪ੍ਰੀਤ, ਧੰਨਵਾਦ, ਬਹੁਤ ਮਿਹਰਬਾਨੀ। ਔਰ ਮਾਰਦੇ ਹਾਂ ਜੀ ਨਿਗਾਹ ਜੋ ਕੁਛ ਵਾਪਰ ਰਿਹਾ ਜਾਂ ਵਾਪਰ ਜਿਹੜਾ ਹੋ ਸਕਦਾ ਇਸ ਵੇਲੇ। ਵੱਡਾ ਚਰਚਾ ਜਿਹੜਾ ਹੈ ਜੀ ਉਹ ਭਾਰਤ ਦੀ ਆਰਥਿਕਤਾ ਨੂੰ ਲੈ ਕੇ ਹੈ। ਸਰਕਾਰ ਮੰਨਦੀ ਨਹੀਂ, ਵਿਰੋਧੀ ਧਿਰਾਂ ਜਿਹੜੀਆਂ ਉਹ ਘੇਰਨ ਦੇ ਯਤਨਾਂ ਦੇ ਵਿੱਚ ਨੇ। ਇਹਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਹੋਰਾਂ ਦਾ ਜਿਹੜਾ ਸੁਨੇਹਾ ਉਹ ਇਸ ਵੇਲੇ ਵੱਡੀ ਚਰਚਾ ਦਾ ਵਿਸ਼ਾ ਜਿਹੜਾ ਉਹ ਬਣ ਰਿਹਾ ਹੈ। ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਹੋਰਾਂ ਨੇ ਕਿਹਾ ਕਿ ਦੇਸ਼ ਦੇ ਅਰਥਚਾਰੇ ਦੀ ਨਿੱਘਰਦੀ ਹਾਲਤ ਡੂੰਘੀ ਫਿਕਰਮੰਦੀ ਦਾ ਵਿਸ਼ਾ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੂੰ ਉਹਨਾਂ ਨੇ ਇਹ ਕਿਹਾ ਕਿ ਉਹ ਬਦਲਾਖੋਰੀ ਦੀ ਸਿਆਸਤ ਨੂੰ ਪਾਸੇ ਕਰਕੇ ਅਰਥਚਾਰੇ ਨੂੰ ਮਨੁੱਖ ਦੇ ਵੱਲੋਂ ਸਿਰਜੇ ਸੰਕਟ ਦੇ ਵਿੱਚੋਂ ਬਾਹਰ ਕੱਢਣ ਲਈ ਸਹੀ ਸੋਚ ਤੇ ਸਿਆਣਪ ਰੱਖਣ ਵਾਲੇ ਲੋਕਾਂ ਦੇ ਨਾਲ ਰਾਬਤਾ ਕਰੇ। ਕਾਂਗਰਸੀ ਆਗੂ ਜਿਹੜੇ ਜੀ ਡਾਕਟਰ ਮਨਮੋਹਨ ਸਿੰਘ ਹੋਰੀ, ਉਹਨਾਂ ਨੇ ਸਾਫ਼ ਕੀਤਾ ਕਿ ਅਰਥਚਾਰੇ ਦੇ ਵਿੱਚ ਮੰਦੀ ਲਈ ਮੌਜੂਦਾ ਮੋਦੀ ਸਰਕਾਰ ਦੀਆਂ ਚੌਤਰਫਾ ਪ੍ਰਬੰਧ ਵਾਲੀਆਂ ਜਿਹੜੀਆਂ ਨੀਤੀਆਂ ਨੇ ਉਹ ਜ਼ਿੰਮੇਵਾਰ ਨੇ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਰਥਚਾਰੇ ਦੀ ਅੱਜ ਦੀ ਡੂੰਘੀ ਫਿਕਰਮੰਦੀ ਵਾਲੀ ਜਿਹੜੀ ਦੀ ਗੱਲ ਹੈ। ਔਰ ਪਿਛਲੀ ਤਿਮਾਹੀ ਦੀ ਗੱਲ ਕਰਦਿਆਂ ਉਹਨਾਂ ਨੇ ਕਿਹਾ ਕਿ GDP ਜਿਹੜੀ ਵਿਕਾਸ ਦਰ ਦਾ 5% ਰਹਿਣਾ, ਇਸ ਗੱਲ ਦੇ ਵੱਲ ਇਸ਼ਾਰਾ ਹੈ ਕਿ ਮੰਦੀ ਅਜੇ ਲੰਮੇ ਸਮੇਂ ਤੱਕ ਬਣੀ ਰਹੂਗੀ। ਔਰ ਇਹ ਵੀ ਉਹਨਾਂ ਨੇ ਇੱਕ ਵੀਡੀਓ ਸੁਨੇਹੇ ਦੇ ਵਿੱਚ ਜਿਹੜੀ ਦੀ ਗੱਲ ਆਖੀ ਹੈ ਕਿ ਭਾਰਤ ਇਦੋਂ ਕਿਤੇ ਵੱਧ ਰਫ਼ਤਾਰ ਦੇ ਨਾਲ ਵਿਕਸਿਤ ਹੋਣ ਦੀ ਸਮਰੱਥਾ ਰੱਖਦਾ, ਪਰ ਅਰਥਚਾਰੇ ਦੇ ਵਿੱਚ ਆਈ ਮੋਦੀ ਜਿਹੜੀ ਮੰਦੀ ਆ ਉਹ ਮੋਦੀ ਸਰਕਾਰ ਦੇ ਚੌਤਰਫਾ ਜਿਹੜਾ ਦੀ ਗਲਤ ਪ੍ਰਬੰਧ ਉਹਨਾਂ ਦਾ ਨਤੀਜਾ ਹੈ। ਉਹਨਾਂ ਨੇ ਕਿਹਾ ਕਿ ਦੇਸ਼ ਦਾ ਨੌਜਵਾਨ, ਕਿਸਾਨ ਤੇ ਕਿਰਤੀ ਮਜ਼ਦੂਰ ਹਾਸ਼ੀਏ ਤੇ ਧੱਕੇ ਵਰਗ ਤੋਂ ਬਿਹਤਰ ਸੇਵਾਵਾਂ ਦੇ ਜਿਹੜਾ ਦੀ ਉਹ ਹੱਕਦਾਰ ਨੇ। ਜਿਹੜੇ ਹੈਗੇ ਨੇ ਫਾਈਨੈਂਸ ਮਿਨਿਸਟਰ ਜਿਹੜੇ ਸੀਤਾ ਰਮਨ, ਉਹਨਾਂ ਨੂੰ ਜਦੋਂ ਇਹਦੇ ਬਾਰੇ ਦੇ ਵਿੱਚ ਜਿਹੜਾ ਦੀ ਉਹ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਅੱਛਾ, ਉਹਨਾਂ ਨੇ ਇਹ ਗੱਲ ਕਹੀ ਆ, ਠੀਕ ਆ, ਮੈਂ ਇਹਦੇ ਬਾਰੇ ਜਿਹੜਾ ਦੀ ਉਹ ਸੋਚੂੰਗੀ। ਮਤਲਬ ਇਹ ਕਿ ਡਾਕਟਰ ਮਨਮੋਹਨ ਸਿੰਘ ਹੋਰੀ ਜਿਹੜੇ ਵਿਸ਼ਵ ਦੇ ਵਿੱਚ ਇੱਕ ਬਹੁਤ ਸਿਆਣੇ ਅਰਥ ਸ਼ਾਸਤਰੀ ਮੰਨੇ ਜਾਂਦੇ ਆ, ਉਹਨਾਂ ਦੀ ਗੱਲ ਨੂੰ ਕੱਟਣ ਦਾ ਕਿਸੇ ਦਾ ਹੀਆ ਨਹੀਂ ਜਿਹੜਾ ਦੀ ਉਹ ਹੈਗਾ, ਕਿਉਂਕਿ ਉਹਨਾਂ ਜਿਹੜੀਆਂ ਗੱਲਾਂ ਕੀਤੀਆਂ ਨੇ ਉਹ ਤੱਥਾਂ ਦੇ ਉੱਤੇ ਆਧਾਰਿਤ ਕੀਤੀਆਂ ਨੇ ਤੇ ਤੱਥਾਂ ਦੇ ਉੱਤੇ ਆਧਾਰਿਤ ਕਿਸੇ ਦੀ ਗੱਲ ਨੂੰ ਜਿਹੜਾ ਦੀ ਉਹ ਕੱਟਿਆ ਨਹੀਂ ਜਾ ਸਕਦਾ। ਸ਼ਾਇਦ ਇਸੇ ਕਰਕੇ ਸੀਤਾ ਰਮਨ ਹੋਰਾਂ ਨੇ ਇਸ ਮਾਮਲੇ ਦੇ ਵਿੱਚ ਜਿਹੜਾ ਜੀ, ਕਿਉਂਕਿ ਕੰਟਰੋਵਰਸੀ ਕ੍ਰੀਏਟ ਕਰ ਨਹੀਂ ਸਕਦੇ ਉਹ, ਡਾਕਟਰ ਮਨਮੋਹਨ ਸਿੰਘ ਹੋਰਾਂ ਦੇ ਸਵਾਲਾਂ ਦਾ ਜਵਾਬ ਕੌਣ ਦੇਵੇ, ਉਹਨਾਂ ਨੇ ਇਹ ਗੱਲ ਜਿਹੜੀ ਦੀ ਕਰਤੀ, ਅੱਛਾ ਠੀਕ ਹੈ ਜੀ, ਇਹਦੇ ਬਾਰੇ ਜਿਹੜਾ ਦੇਖਾਂਗੇ। ਜਦੋਂ ਕਿ ਦੂਜੇ ਪਾਸੇ ਜਿਹੜੇ ਟਾਟਾ ਮੋਟਰਸ ਦੇ ਜਿਹੜੇ ਵਹੀਕਲ ਨੇ ਉਹਨਾਂ ਦੀ 58% ਵਿਕਰੀ ਥੱਲੇ ਆ ਗਈ ਆ। ਕੰਪਨੀ ਨੇ 7316 ਵਹੀਕਲ ਵੇਚੇ, ਜਦੋਂ ਕਿ ਪਿਛਲੇ ਸਾਲ ਅਗਸਤ ਦੇ ਵਿੱਚ 17351 ਵਹੀਕਲ ਉਹਨੇ ਜਿਹੜਾ ਜੀ ਉਹ ਵੇਚੇ ਸੀਗੇ। ਹੋਂਡਾ ਕਾਰਜ਼ ਇੰਡੀਆ ਦੀ ਵਿਕਰੀ ਜਿਹੜੀ ਹੈ ਜੀ ਉਹ 51.28% ਘੱਟ ਕੇ 8291 ਜਿਹੜੀ ਆ ਜੀ ਉਹ ਰਹਿ ਗਈ ਆ। ਆਟੋ ਮੋਬਾਈਲ ਇੰਡਸਟਰੀ ਜਿਹੜੀ ਆ ਉਹਦੇ ਵਿੱਚ ਵੱਡੀ ਉਥਲ ਪੁਥਲ ਜਿਹੜੀ ਆ ਜੀ ਉਹ ਮੁਲਕ ਦੇ ਵਿੱਚ ਵੇਖੀ ਜਾ ਰਹੀ ਆ। ਔਰ ਸਿਆਣੇ ਜਾਂ ਅਰਥ ਸ਼ਾਸਤਰੀ ਜਿਹੜੇ ਆ ਜੀ ਉਹ ਇਹ ਗੱਲ ਕਹਿੰਦੇ ਆ ਕਿ ਹਾਲਾਤ ਅਜੇ ਇਦੋਂ ਜ਼ਿਆਦਾ ਹੋਰ ਬਦਤਰ ਵੱਲ ਨੂੰ ਵਧਣੇ ਆ। ਭਾਰਤ ਤੇ ਪਾਕਿਸਤਾਨ ਦੇ ਉੱਚ ਅਧਿਕਾਰੀਆਂ ਦੇ ਵਿਚਕਾਰ ਕਰਤਾਰਪੁਰ ਲਾਂਘੇ ਸੰਬੰਧੀ 4 ਤਰੀਕ ਨੂੰ ਇੱਕ ਵਾਰੀ ਫੇਰ ਜਿਹੜੀ ਜ਼ੀਰੋ ਲਾਈਨ ਹੈ ਉੱਥੇ ਅਹਿਮ ਮੀਟਿੰਗ ਜਿਹੜੀ ਹੋਊਗੀ ਅਟਾਰੀ ਦੇ ਵਿੱਚ। ਇਸ ਮੌਕੇ ਦੋਵਾਂ ਦੇਸ਼ਾਂ ਦੇ ਉੱਚ ਅਧਿਕਾਰੀ ਗੁਰਦੁਆਰਾ ਕਰਤਾਰਪੁਰ ਦੇ ਲਾਂਘੇ ਦੇ ਨਾਲ ਸੰਬੰਧਿਤ ਅਹਿਮ ਸਮਝੌਤਿਆਂ ਦੇ ਉੱਤੇ ਸਾਈਨ ਕਰਨਗੇ। ਕਰਤਾਰਪੁਰ ਲਾਂਘੇ ਨੂੰ ਬਣਾਉਣ ਦੇ ਵਿੱਚ ਲੱਗੀ ਕੰਪਨੀ ਦੇ ਜਿਹੜੇ ਉੱਚ ਅਧਿਕਾਰੀ ਆ ਉਹ ਇਹ ਕਹਿੰਦੇ ਆ ਕਿ ਇਸ ਮੀਟਿੰਗ ਦੇ ਦੌਰਾਨ ਭਾਰਤ ਤੋਂ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਤੋਂ ਇਲਾਵਾ ਉਹਨਾਂ ਦੀ ਸੁਰੱਖਿਆ ਦੇ ਮੁੱਦੇ
ਆਉਣ ਜਾਣ ਲਈ ਰਸਤਾ ਤੈਅ ਕਰਨਾ, ਸ਼ਰਧਾਲੂਆਂ ਦੇ ਜਾਣ ਲਈ ਲੋੜੀਂਦੇ ਦਸਤਾਵੇਜ਼ ਵਗੈਰਾ ਇਹਦੇ ਸੰਬੰਧੀ ਵਿਸਥਾਰ ਦੇ ਨਾਲ ਗੱਲਬਾਤ ਜਿਹੜੀ ਦੀ ਉਹ ਹੋਊਗੀ। ਪਿਛਲੀਆਂ ਮੀਟਿੰਗਾਂ ਦੇ ਨਾਲੋਂ ਇਹ ਅਹਿਮ ਮੀਟਿੰਗ ਜਿਹੜੀ ਆ ਉਹ ਮੰਨੀ ਜਾ ਰਹੀ ਆ। ਮੀਟਿੰਗ ਦੇ ਵਿੱਚ ਹੋਮ ਮਿਨਿਸਟਰੀ ਤੋਂ ਸੰਯੁਕਤ ਸਕੱਤਰ, ਲੈਂਡ ਪੋਰਟ ਆਫ ਅਥਾਰਟੀ ਦੇ ਉੱਚ ਅਧਿਕਾਰੀ, ਨੈਸ਼ਨਲ ਹਾਈਵੇਜ਼ ਅਥਾਰਟੀ ਆਫ ਇੰਡੀਆ ਦੇ CJM ਤੋਂ ਇਲਾਵਾ ਪੰਜਾਬ ਤੋਂ PWD ਦੇ ਸਕੱਤਰ, BSF ਦੇ IG, IB ਦੇ ਫੌਜ ਦੇ ਉੱਚ ਅਧਿਕਾਰੀ ਮੀਟਿੰਗ ਦੇ ਵਿੱਚ ਸ਼ਿਰਕਤ ਜਿਹੜੀ ਦੀ ਉਹ ਕਰਨਗੇ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਡੇਰਾ ਬਾਬਾ ਨਾਨਕ ਦੇ ਕੋਲ ਹੁਣ ਕੰਮ ਦੇ ਵਿੱਚ ਤੇਜ਼ੀ ਲਿਆਉਣ ਦੇ ਵਾਸਤੇ ਜਿਹੜੇ ਕਾਮਿਆਂ ਦੀ ਗਿਣਤੀ ਆ ਉਹ 300 ਤੋਂ ਵਧਾ ਕੇ 800 ਕਰ ਦਿੱਤੀ ਗਈ ਹੈ, ਤਾਂ ਕਿ 30 ਅਕਤੂਬਰ ਤੱਕ ਲਾਂਘੇ ਦਾ ਕੰਮ ਜਿਹੜਾ ਵੀ ਉਹ ਮੁਕੰਮਲ ਕੀਤਾ ਜਾ ਸਕੇ ਜੀ। ਜਿਹੜਾ ਇਹ ਵੀ ਕਿਹਾ ਜਾ ਰਿਹਾ ਕਿ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਦੀ ਇਹ ਤੀਜੀ ਮੀਟਿੰਗ ਹੈ। ਇਸ ਤੋਂ ਪਹਿਲਾਂ 2 ਮੀਟਿੰਗਾਂ ਤਕਨੀਕੀ ਮਾਹਰਾਂ ਦੀਆਂ ਹੋਈਆਂ ਸੀਗੀਆਂ ਔਰ 3 ਦਿਨ ਪਹਿਲਾਂ ਡੇਰਾ ਬਾਬਾ ਨਾਨਕ ਕੌਮਾਂਤਰੀ ਜਿਹੜੀ ਸਰਹੱਦ ਆ ਉਹਦੇ ਕੋਲੇ 0 ਲਾਈਨ ਦੇ ਉੱਤੇ ਤਕਨੀਕੀ ਮਾਹਰਾਂ ਦੀ ਮੀਟਿੰਗ ਹੋਈ ਸੀ। ਸੋ ਉਸ ਤੋਂ ਬਾਅਦ ਹੁਣ ਅਗਲਾ ਜਿਹੜਾ ਵੀ ਇਹ ਸਮਝਿਆ ਜਾ ਰਿਹਾ ਕਿ ਇਹ ਜਿਹੜੇ ਸਾਈਨ ਨੇ ਬਕਾਇਦਾ ਤੌਰ ਦੇ ਉੱਤੇ ਹੋਣਗੇ, ਕਿਉਂਕਿ ਬਹੁਤਾ ਕੁਝ ਜਿਹੜਾ ਦੀ ਤਕਨੀਕੀ ਮਾਹਰਾਂ ਨੇ ਸਾਈਨ ਕਰ ਲਿਆ। ਗੱਲ ਪਾਕਿਸਤਾਨ ਦੀ ਚੱਲੀ ਹੈ ਤਾਂ ਪਾਕਿਸਤਾਨ ਦੇ ਵਿੱਚ ਜਿਹੜੀ ਕੌਮਾਂਤਰੀ ਸਿੱਖ ਕਨਵੈਨਸ਼ਨ ਜਿਹੜੀ ਆ ਉਹ ਚੱਲ ਰਹੀ ਆ। ਇਹਦੇ ਵਿੱਚ ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਹੋਰਾਂ ਦੀ ਵਿਸ਼ੇਸ਼ ਸਹਾਇਕ ਹੈ ਫਿਰਦੌਸ ਆਸ਼ਿਕ ਅਵਾਨ। ਉਹਨੇ ਇਹ ਗੱਲ ਕਹੀ ਆ ਕਿ ਦੁਨੀਆ ਚੋਂ ਅਸਹਿਣਸ਼ੀਲਤਾ ਤੇ ਕੱਟੜਤਾ ਨੂੰ ਮਾਤ ਦੇਣ ਦੇ ਵਾਸਤੇ ਸਿੱਖਾਂ ਤੇ ਮੁਸਲਿਮ ਭਾਈਚਾਰੇ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ। ਵਰਨਰ ਹਾਊਸ ਦੇ ਵਿੱਚ ਕੌਮਾਂਤਰੀ ਸਿੱਖ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਹੋਇਆ ਫਿਰਦੌਸ ਆਸ਼ਿਕ ਅਵਾਨ ਨੇ ਇਹ ਗੱਲ ਕਹੀ ਕਿ ਸਿੱਖ ਧਰਮ ਦੇ ਇਸਲਾਮ ਦੇ ਨਾਲ ਕਈ ਵਿਚਾਰ ਸਾਂਝੇ ਨੇ। ਰਿਪੋਰਟ ਦੇ ਮੁਤਾਬਕ ਅਵਾਨ ਨੇ ਦਾਅਵਾ ਕੀਤਾ ਕਿ ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਸਾਹਿਬ ਇਸਲਾਮ ਦੇ ਫਲਸਫੇ ਤੌਹੀਦ, ਪਰਮਾਤਮਾ ਇੱਕ ਹੈ ਤੋਂ ਪ੍ਰਭਾਵਿਤ ਸਨ। ਕਨਵੈਨਸ਼ਨ ਦਾ ਪ੍ਰਬੰਧ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਦੀ ਪਹਿਲ ਦੇ ਉੱਤੇ 31 ਤੋਂ 2 ਸਤੰਬਰ ਤੱਕ ਕੀਤਾ ਗਿਆ, ਜਿਹੜੀ ਕਿ ਨਵੰਬਰ ਮਹੀਨੇ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੇ ਸਮਾਗਮਾਂ ਦੀ ਤਿਆਰੀ ਲਈ ਸੁਝਾਅ ਇਕੱਠੇ ਕਰਨ ਦੇ ਵਾਸਤੇ ਜਿਹੜੀ ਉਹ ਸੱਦੀ ਗਈ ਹੈ। ਨਵੰਬਰ 'ਚ ਭਾਰਤੀ ਸਿੱਖਾਂ ਤੋਂ ਇਲਾਵਾ ਦੁਨੀਆ ਭਰ ਦੇ ਵੱਡੀ ਗਿਣਤੀ ਦੇ ਵਿੱਚ ਰਹਿੰਦਾ ਸਿੱਖ ਭਾਈਚਾਰਾ ਕਰਤਾਰਪੁਰ ਗੁਰਦੁਆਰੇ ਦੇ ਵਿੱਚ ਜਿਹੜਾ ਵੀ ਉਹ ਪਹੁੰਚੂਗਾ, ਜਿੱਥੇ ਗੁਰੂ ਨਾਨਕ ਸਾਹਿਬ ਨੇ ਆਪਣੇ ਜੀਵਨ ਦੇ ਅੰਤਿਮ ਦਿਨ ਗੁਜ਼ਾਰੇ ਸਨ। ਅਵਾਨ ਨੇ ਇਹ ਗੱਲ ਕਹੀ ਆ ਇਸ ਜਿਹੜੀ ਕਨਵੈਨਸ਼ਨ ਸੀ ਉਹਦੇ ਵਿੱਚ ਕਿ ਉਹ ਦੁਨੀਆ ਤੋਂ ਨਫ਼ਰਤ ਤੇ ਅਸਹਿਣਸ਼ੀਲਤਾ ਫੈਲਾਉਣ ਵਾਲੀਆਂ ਤਾਕਤਾਂ ਨੂੰ ਖਤਮ ਕਰੀਏ। ਇਹ ਭਾਵੇਂ ਹਰਿਮੰਦਰ ਸਾਹਿਬ 'ਚ ਸਿੱਖਾਂ ਦਾ ਕਤਲੇਆਮ, ਕਸ਼ਮੀਰ 'ਚ ਮੁਸਲਮਾਨਾਂ ਨੂੰ ਤਸੀਹੇ ਦੇਣ ਜਾਂ ਫਲਸਤੀਨ ਦੇ ਵਿੱਚ ਜ਼ੁਲਮ ਕਰਨ ਵਾਲੀਆਂ ਤਾਕਤਾਂ ਹੋਣ। ਉਹਨੇ ਵੀ ਗੱਲ ਕਹੀ ਕਿ ਪ੍ਰਧਾਨ ਮੰਤਰੀ ਦੇ ਵੱਲੋਂ ਕਰਤਾਰਪੁਰ ਲਾਂਘਾ ਬਣਾਏ ਜਾਣ ਦੇ ਫੈਸਲੇ ਤੋਂ ਸੰਕੇਤ ਮਿਲਦਾ ਹੈ ਕਿ ਉਹ ਪਾਕਿਸਤਾਨ 'ਚ ਘੱਟ ਗਿਣਤੀਆਂ ਦੇ ਹੱਕਾਂ ਤੇ ਉਹਨਾਂ ਦੀ ਧਾਰਮਿਕ ਆਜ਼ਾਦੀ ਦੇ ਮੁਦਈ ਨੇ। ਅੱਜ ਇਸ ਜਿਹੜੀ ਕਨਵੈਨਸ਼ਨ ਆ ਇਹਦਾ ਆਖਰੀ ਦਿਨ ਹੈ ਪਾਕਿਸਤਾਨ ਦੇ ਵਿੱਚ, ਔਰ ਇੱਥੇ ਗਏ ਜਿਹੜੇ ਲੋਕ ਨੇ ਵੱਖ-ਵੱਖ ਮੁਲਕਾਂ ਤੋਂ, ਉਹਨਾਂ ਨੂੰ ਕਰਤਾਰਪੁਰ ਤੇ ਨਨਕਾਣਾ ਸਾਹਿਬ ਜਿਹੜਾ ਦੀ ਉਹ ਵਿਖਾਇਆ ਜਾਊਗਾ। ਖਾਸ ਤੌਰ ਦੇ ਉੱਤੇ ਕਰਤਾਰਪੁਰ ਦੇ ਵਿੱਚ ਕੀਤੇ ਜਾ ਰਹੇ ਪ੍ਰਬੰਧਾਂ ਦੀ ਜਾਣਕਾਰੀ ਜਿਹੜੀ ਹੈ ਜੀ ਉਹ ਦੇਣਾ ਇਹਨਾਂ ਦਾ ਮਕਸਦ ਹੈ। ਉਧਰ ਪਾਕਿਸਤਾਨ ਦੇ ਵਿੱਚ ਸਥਿਤ ਨਨਕਾਣਾ ਸਾਹਿਬ ਦੇ ਵਿੱਚ ਸਿੱਖ ਕੁੜੀ ਦੇ ਧਰਮ ਤਬਦੀਲ ਵਾਲਾ ਮਾਮਲਾ ਵੀ ਜਿਉਂ ਦਾ ਤਿਉਂ ਅਜੇ ਜਿਹੜਾ ਦੀ ਉਹ ਭਖਿਆ ਹੋਇਆ। ਨਨਕਾਣਾ ਸਾਹਿਬ ਦਾ ਸਿੱਖ ਭਾਈਚਾਰਾ ਦੁਚਿੱਤੀ ਦੇ ਵਿੱਚ ਹੈ ਕਿ ਇਸ ਮਾਮਲੇ 'ਚ ਸਰਕਾਰ ਦੇ ਖਿਲਾਫ ਝੰਡਾ ਚੁੱਕਿਆ ਜਾਵੇ ਜਾਂ ਦਿੱਤੇ ਭਰੋਸੇ ਮੁਤਾਬਕ ਕੁਝ ਦਿਨ ਹੋਰ ਉਡੀਕ ਕੀਤੀ ਜਾਵੇ। ਇਹਦੇ ਦੌਰਾਨ ਮੁਸਲਿਮ ਮੁੰਡੇ ਦੇ ਪਰਿਵਾਰ ਦੀਆਂ ਔਰਤਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਆ, ਜਿਹਦੇ 'ਚ ਉਹ ਪੁਲਿਸ ਵਧੀਕੀ ਤੇ ਸਿੱਖ ਭਾਈਚਾਰੇ ਵੱਲੋਂ ਧਮਕੀਆਂ ਦੇਣ ਦਾ ਦੋਸ਼ ਜਿਹੜਾ ਵੀ ਉਹ ਲਾ ਰਹੀਆਂ ਨੇ। ਨਿਚਰਵਾਰ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ ਨਨਕਾਣਾ ਸਾਹਿਬ ਦੇ ਵਿੱਚ ਸਮੁੱਚਾ ਭਾਈਚਾਰਾ ਇਕੱਠਾ ਹੋਇਆ ਸੀ ਤੇ ਦੇਰ ਸ਼ਾਮ ਤੱਕ ਜਿਹੜਾ ਵੀ ਇਸ ਮੁੱਦੇ ਨੂੰ ਲੈ ਕੇ ਚਰਚਾ ਹੋਈ ਸੀ। ਮਗਰੋਂ ਇਹ ਫੈਸਲਾ ਕੀਤਾ ਗਿਆ ਕਿ ਐਤਵਾਰ ਸ਼ਾਮ ਤੱਕ ਜੇ ਪ੍ਰਸ਼ਾਸਨ ਨੇ ਸਿੱਖ ਕੁੜੀ ਨੂੰ ਉਹਦੇ ਮਾਪਿਆਂ ਨੂੰ ਨਾ ਸੌਂਪਿਆ ਤਾਂ ਸੋਮਵਾਰ ਨੂੰ ਲਾਹੌਰ ਤੇ ਗਵਰਨਰ ਹਾਊਸ ਦੇ ਬਾਹਰ ਸ਼ਾਂਤਮਈ ਰੋਸ ਮੁਜ਼ਾਹਰਾ ਕੀਤਾ ਜਾਊਗਾ, ਔਰ ਇਹ ਫੈਸਲਾ ਨੌਜਵਾਨ ਸਿੱਖਾਂ ਦੇ ਵੱਲੋਂ ਕੀਤਾ ਗਿਆ। ਐਤਵਾਰ ਸ਼ਾਮ ਤੱਕ ਸਿੱਖ ਭਾਈਚਾਰਾ ਜਿਹੜਾ ਸੀ ਉਹ ਪ੍ਰਸ਼ਾਸਨ ਦੇ ਵੱਲੋਂ ਹੁੰਗਾਰੇ ਦੀ ਉਡੀਕ ਕਰਦਾ ਰਿਹਾ। ਪਾਕਿਸਤਾਨ ਸਿੱਖ ਕੌਂਸਲ ਦੇ ਪ੍ਰਧਾਨ ਮਸਤਾਨ ਸਿੰਘ ਨੇ ਕਿਹਾ ਕਿ ਗਵਰਨਰ ਤੇ ਅੰਦਰੂਨੀ ਮਾਮਲਿਆਂ ਬਾਰੇ ਮੰਤਰੀ ਦੇ ਹੁੰਗਾਰੇ ਦੀ ਉਡੀਕ ਕੀਤੀ ਜਾ ਰਹੀ ਹੈ, ਪਰ ਅਜੇ ਤੱਕ ਕੋਈ ਹੁੰਗਾਰਾ ਉੱਧਰੋਂ ਮਿਲਿਆ ਨਹੀਂ। ਨੌਜਵਾਨ ਸਿੱਖ ਵਰਗ ਇਹਦੇ ਹੱਕ ਦੇ ਵਿੱਚ ਹੈ
इस मामले च पाकिस्तान सरकार खिलाफ आवाज़ बुलंद की जाए तो जो तक न्याय नहीं मिलता ਤੇ ਕੁੜੀ ਦੇ ਮਾਪਿਆਂ ਨੂੰ ਨਹੀਂ ਸੌਂਪੀ ਜਾਂਦੀ ਉਦੋਂ ਤੱਕ ਸੰਘਰਸ਼ ਜਿਹੜਾ ਜੀ ਉਹ ਜਾਰੀ ਰੱਖਿਆ ਜਾਵੇ। ਜਦੋਂ ਕਿ ਸਿੱਖਾਂ ਦਾ ਇੱਕ ਵਰਗ ਜਿਹੜਾ ਜੀ ਉਹ ਇਹ ਸੋਚਦਾ ਕਿ ਅਜੇ ਕੁਝ ਦਿਨ ਉਡੀਕ ਇਸ ਮਾਮਲੇ ਦੇ ਵਿੱਚ ਕੀਤੀ ਜਾਵੇ। ਜਿਹੜੀ ਸਿੱਖ ਕੁੜੀ ਆ ਉਹਦੇ ਮਾਪਿਆਂ ਦੇ ਨਾਲ ਉਹਨੂੰ ਮਿਲਾਇਆ ਗਿਆ। ਇਹਦੇ ਜਿਹੜੇ ਮੁਲਾਕਾਤ ਦੇ ਵੇਰਵੇ ਆ ਉਹਦੇ ਤਾਂ ਕੋਈ ਡਿਟੇਲ ਨਹੀਂ ਜਿਹੜੀ ਜੀ ਉਹ ਮਿਲੀ। ਮੁਲਾਕਾਤ ਤੋਂ ਬਾਅਦ ਮਾਪੇ ਤੇ ਕੁੜੀ ਦੋਵੇਂ ਤਣਾਅ ਤੇ ਦਬਾਅ ਦੇ ਹੇਠ ਨੇ। ਕੁੜੀ ਦੇ ਵੱਲੋਂ ਮਾਪਿਆਂ ਕੋਲ ਵਾਪਸ ਜਾਣ ਤੋਂ ਨਾ ਕੀਤੇ ਜਾਣ ਨੂੰ ਸਿੱਖ ਆਗੂਆਂ ਨੇ ਗਲਤ ਕਿਹਾ। ਉਹਨਾਂ ਨੇ ਇਹ ਕਿਹਾ ਕਿ ਕੁੜੀ ਜਦੋਂ ਮਾਪਿਆਂ ਕੋਲ ਵਾਪਸ ਪਰਤੂਗੀ, ਤਣਾਅ ਮੁਕਤ ਹੋਏਗੀ ਤਾਂ ਉਦੋਂ ਬਾਅਦ ਸਹੀ ਸਥਿਤੀ ਦਾ ਜਿਹੜਾ ਜੀ ਉਹ ਪਤਾ ਲੱਗੂਗਾ। ਔਰ ਰਿਐਲਿਟੀ ਕੀ ਹੈ ਜੀ ਇਹਦੇ ਪਿਛਲੀ ਕਈ ਕੁਝ ਜਿਹੜਾ ਉਹ ਚੱਲੀ ਜਿਹੜਾ ਜੀ ਜਾ ਰਿਹਾ। ਆਉਂਦੇ ਇੱਕ ਦੋ ਦਿਨਾਂ ਦੇ ਵਿੱਚ ਇਸ ਸੰਬੰਧੀ ਸਥਿਤੀ ਜਿਹੜੀ ਹੈ ਜੀ ਉਹ ਸਾਫ਼ ਹੋਣ ਦੇ ਆਸਾਰ ਨੇ ਕਿ ਅਸਲ ਕਹਾਣੀ ਇਹਦੇ ਪਿਛਲੀ ਕੀ ਸੀਗੀ। 2017 ਦੇ ਵਿੱਚ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਸੀ ਤਾਂ ਉਸ ਸਮੇਂ ਸਰਕਾਰ ਬਣਾਉਣ ਲਈ ਪਰ ਤੋਲ ਰਹੀ ਆਮ ਆਦਮੀ ਪਾਰਟੀ ਇਹਨਾਂ ਚੋਣਾਂ ਤੋਂ ਬਾਅਦ ਕਿਵੇਂ ਖੱਖੜੀਆਂ ਵਾਂਗੂ ਜਿਹੜਾ ਦੀ ਉਹ ਖਿਲਰੀ, ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਸੁਖਪਾਲ ਸਿੰਘ ਖਹਿਰਾ ਹੋਰੀ ਜਿਹੜੇ ਕਿ ਇਸ ਵਿਰੋਧੀ ਧਿਰ ਦੇ ਨੇਤਾ ਵੀ ਰਹੇ, ਉਹਨਾਂ ਨੂੰ ਵਿਰੋਧੀ ਧਿਰ ਦੇ ਨੇਤਾ ਤੋਂ ਲਾਇਆ ਗਿਆ ਤਾਂ ਉਹ ਵੱਖਰੇ ਤੌਰ ਦੇ ਉੱਤੇ ਜਿਹੜਾ ਦੀ ਉਹ ਤੁਰ ਪਏ ਔਰ 3-4 ਉਹ ਨਾਲ ਵੀ ਲੈ ਗਏ। ਕੁਛ ਉਦੋਂ ਬਾਅਦ ਜਿਹੜਾ ਸੀ ਉਹ ਕਾਂਗਰਸ ਦੇ ਵਿੱਚ ਚਲੇ ਗਏ। ਅਸਤੀਫੇ ਉਹਨਾਂ ਦੇ ਅੱਜ ਵੀ ਲਮਕਦੇ ਫਿਰਦੇ ਨੇ, ਚਾਹੇ ਉਹ ਸੰਦੋਆ ਤੇ ਚਾਹੇ ਉਹ ਮਾਨਸ਼ਾਹੀ ਆ। ਪਰ ਅਜੇ ਵੀ ਮੁਸ਼ਕਲਾਂ ਜਿਹੜੀਆਂ ਆਮ ਆਦਮੀ ਪਾਰਟੀ ਦੀਆਂ ਘਟ ਰਹੀਆਂ ਪ੍ਰਤੀਤ ਨਹੀਂ ਹੁੰਦੀਆਂ। ਹੁਣ ਸੁਨਾਮ ਤੋਂ ਜਿਹੜੇ ਵਿਧਾਇਕ ਨੇ ਅਮਨ ਅਰੋੜਾ, ਜਿਹੜੇ ਪਿਛਲੇ ਦਿਨਾਂ ਤੋਂ ਪਾਰਟੀ ਤੋਂ ਨਾਰਾਜ਼ ਦੱਸੇ ਜਾਂਦੇ ਆ। ਅਸਲ ਦੇ ਵਿੱਚ ਨਾਰਾਜ਼ਗੀ ਉਦੋਂ ਸ਼ੁਰੂ ਹੋਈ ਜਦੋਂ ਬਿਜਲੀ ਦਾ ਅੰਦੋਲਨ ਸ਼ੁਰੂ ਕਰਨਾ ਸੀਗਾ। ਇਹ ਅੰਦੋਲਨ ਦੀ ਵਾਗਡੋਰ ਪਹਿਲਾਂ ਅਮਨ ਅਰੋੜਾ ਨੂੰ ਸੌਂਪੀ ਗਈ, ਬਾਅਦ ਦੇ ਵਿੱਚ ਦਿੱਲੀ ਛੱਡ ਕੇ ਇਹਦੀ ਜਿਹੜੀ ਵਾਗਡੋਰ ਸੀ ਉਹ ਮੀਤ ਹੇਅਰ ਨੂੰ ਦੇ ਦਿੱਤੀ ਗਈ, ਜਿਹੜੇ ਕਿ ਬਰਨਾਲੇ ਤੋਂ ਵਿਧਾਇਕ ਨੇ। ਇਸੇ ਗੱਲ ਨੂੰ ਲੈ ਕੇ ਅਮਨ ਅਰੋੜਾ ਜਿਹੜੇ ਨੇ ਜੀ ਉਹ ਉਦੋਂ ਤੋਂ ਪਾਰਟੀ ਤੋਂ ਔਖੇ ਨੇ, ਪਾਰਟੀ ਦੀਆਂ ਮੀਟਿੰਗਾਂ ਦੇ ਵਿੱਚ ਵੀ ਨਹੀਂ ਜਾਂਦੇ। ਇਹ ਵੀ ਪਤਾ ਲੱਗਿਆ ਕਿ ਉਹ ਪਾਰਟੀ ਦੇ ਜਿਹੜੇ ਨਾਰਾਜ਼ ਆਗੂ ਨੇ, ਜਿਹਦੇ ਵਿੱਚ ਕਮਰ ਸੰਧੂ ਹੋਰੀ ਜਾਂ ਦੂਜੇ ਸ਼ਾਮਲ ਨੇ, ਉਹਨਾਂ ਕੋਲੇ ਵੀ ਗੇੜਾ ਕੱਢਿਆ ਆ ਇੱਕ ਪੇਪਰ ਲੈ ਕੇ ਕਿ ਇਹਦੇ ਉੱਤੇ ਸਾਈਨ ਕਰ ਦਿਓ ਕਿ ਅਮਨ ਅਰੋੜਾ ਨੂੰ ਵਿਰੋਧੀ ਧਿਰ ਦਾ ਨੇਤਾ ਬਣਾਇਆ ਜਾਵੇ। ਸਵਾਲ ਇਹ ਆ ਕਿ ਵਿਰੋਧੀ ਧਿਰ ਕਿਹੜੀ? ਉਹਦੇ ਕੋਲੇ ਤਾਂ ਅਨਫ ਜਿਹੜੇ ਜੀ ਉਹ MLA ਹੀ ਹੈ ਨਹੀਂ ਗੇ। ਅਮਨ ਅਰੋੜਾ ਹੋਰੀ ਹੁਣ ਜਿਹੜਾ ਜੀ ਉਹ ਇਹ ਸੋਚਦੇ ਆ ਕਿ ਇਹ ਮੌਕਾ ਹੈ ਜਦੋਂ ਕਿ ਉਹ ਵਿਰੋਧੀ ਧਿਰ ਦੇ ਨੇਤਾ ਜਿਹੜੇ ਜੀ ਉਹ ਬਗਾਵਤ ਕਰਕੇ ਬਣ ਸਕਦੇ ਆ। 2 ਦਿਨ ਪਹਿਲਾਂ ਇੱਕ ਬਿਆਨ ਜਿਹੜਾ ਹਰਪਾਲ ਸਿੰਘ ਚੀਮਾ ਹੋਰਾਂ ਨੇ, ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ, ਉਹਨਾਂ ਨੇ ਬਾਕੀ MLAs ਦੇ ਨਾਮ ਦੇ ਥੱਲੇ ਛਪਵਾਇਆ ਸੀਗਾ। ਜਿਹੜੀ ਈਮੇਲ ਆਈ ਸੀ ਆਫੀਸ਼ੀਅਲੀ, ਉਹਦੇ ਵਿੱਚ ਇਹ ਗੱਲ ਆਖੀ ਗਈ ਸੀ ਕਿ ਪੰਜਾਬ ਦੇ ਲੋਕਾਂ ਨੂੰ ਮੌਜੂਦਾ ਸਰਕਾਰ ਤੋਂ ਹੁਣ ਆਸ ਛੱਡ ਦੇਣੀ ਚਾਹੀਦੀ ਆ ਕਿ ਬੇਅਦਬੀ ਮਾਮਲਿਆਂ ਦੇ ਵਿੱਚ ਕੋਈ ਇਨਸਾਫ ਮਿਲੂਗਾ। ਅਮਨ ਅਰੋੜਾ ਹੋਰਾਂ ਨੇ ਇਸ ਬਿਆਨ ਨੂੰ ਕੱਟਦਿਆਂ ਹੋਇਆਂ ਆਪਣੇ ਨਾਂ ਥੱਲੇ ਵੱਖਰਾ ਬਿਆਨ ਜਿਹੜਾ ਸੀਗਾ ਜੀ ਉਹ ਜਾਰੀ ਕਰ ਦਿੱਤਾ। ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਕਿ ਉਹ ਪਾਰਟੀ ਦੇ ਇਸ ਬਿਆਨ ਦੇ ਨਾਲ ਸਹਿਮਤ ਨਹੀਂ, ਬਲਕਿ ਉਹ ਇਹ ਸੋਚਦੇ ਆ ਕਿ ਇਹ ਆਸ ਜਿਹੜੀ ਹੈ ਜੀ ਨਹੀਂ ਮੁੱਕਣੀ ਚਾਹੀਦੀ। ਇਹ ਆਸ ਜਿਉਂ ਦੀ ਤਿਉਂ ਜਿਹੜੀ ਆ ਉਹ ਕਾਇਮ ਰਹਿਣੀ ਚਾਹੀਦੀ ਆ। ਜਦੋਂ ਕਿ ਪਾਰਟੀ ਕਹਿੰਦੀ ਕਿ ਉਹਨਾਂ ਨੂੰ ਜਿਹੜਾ ਬਿਆਨ ਸਾਰੇ MLAs ਨੇ ਇਕੱਠੇ ਤੌਰ ਦੇ ਉੱਤੇ ਦਿੱਤਾ ਸੀਗਾ, ਉਹਨਾਂ ਦੇ ਕਹਿਣ ਦਾ ਭਾਵ ਇਹ ਸੀਗਾ ਕਿ ਮੌਜੂਦਾ ਸਰਕਾਰ ਤੋਂ ਕਿਸੇ ਇਨਸਾਫ ਦੀ ਆਸ ਨਹੀਂ। ਹੁਣ ਪਾਰਟੀ ਨੇ ਜਿਹੜਾ ਜੀ ਅਮਨ ਅਰੋੜਾ ਦੇ ਵੱਲੋਂ ਦਿੱਤੇ ਗਏ ਬਿਆਨ ਦੇ ਉੱਤੇ ਅਨੁਸ਼ਾਸਨੀ ਕਮੇਟੀ ਨੇ ਜਿਹੜਾ ਜੀ ਉਹ ਵੀ ਐਕਟਿਵ ਹੋਈ ਆ। ਅਨੁਸ਼ਾਸਨੀ ਕਮੇਟੀ ਜਿਹੜੀ ਹੈ ਜੀ ਉਹਦੇ ਜਿਹੜੇ ਇੰਚਾਰਜ ਨੇ ਜਸਬੀਰ ਸਿੰਘ ਦੀਪ, ਜਿਹੜੇ ਕਿ ਸਾਬਕਾ IAS ਆਫੀਸਰ ਨੇ ਜੀ, ਉਹਨਾਂ ਨੇ ਇਸ ਮਾਮਲੇ ਦੇ ਉੱਤੇ ਮੀਟਿੰਗ ਜਿਹੜੀ ਹੈ ਜੀ ਉਹ 6 ਤਰੀਕ ਨੂੰ ਹੰਗਾਮੀ ਮੀਟਿੰਗ ਜਿਹੜੀ ਉਹ ਸੱਦ ਲਈ ਆ। ਇਹਦੇ ਵਿੱਚ ਅਮਨ ਅਰੋੜਾ ਦੇ ਖਿਲਾਫ ਕਾਰਵਾਈ ਦਾ ਫੈਸਲਾ ਜਿਹੜਾ ਜੀ ਉਹ ਲਿਆ ਜਾਊਗਾ। ਇਹਦੇ ਵਿੱਚ ਕੀ ਅਮਨ ਅਰੋੜਾ ਹੋਰਾਂ ਨੂੰ ਜਿਹੜਾ ਜੀ ਉਹ ਵਾਰਨਿੰਗ ਦਿੱਤੀ ਜਾਂਦੀ ਹੈ ਜਾਂ ਵਾਰਨਿੰਗ ਤੋਂ ਅਗਲੇਰੀ ਕਾਰਵਾਈ ਜਿਹੜੀ ਹੈ ਜੀ ਉਹ ਕੀਤੀ ਜਾਂਦੀ ਆ, ਇਹ ਆਉਂਦੇ ਦਿਨ ਜਿਹੜੇ ਜੀ ਉਹ ਦੱਸਣਗੇ। ਅਮਨ ਅਰੋੜਾ ਕਹਿੰਦਾ ਕਿ ਜਿਹੜੀ 6 ਸਤੰਬਰ ਨੂੰ ਸੱਦੀ ਅਨੁਸ਼ਾਸਨੀ ਕਮੇਟੀ ਦੀ ਮੀਟਿੰਗ ਦੀ ਜਾਣਕਾਰੀ ਉਹਨੂੰ ਨਹੀਂ। ਇਹ ਵੀ ਕਿਹਾ ਕਿ ਮੇਰਾ ਬਿਆਨ ਪਾਰਟੀ ਹਿੱਤ ਦੇ ਵਿੱਚ ਸੀ, ਮੈਂ ਤਾਂ ਸੱਚਾ ਸੁੱਚਾ ਜਿਹੜਾ ਜੀ ਉਹ ਸਿਪਾਹੀ ਹਾਂ। ਸਭ ਜਿਹੜੇ ਸੱਚੇ ਸੁੱਚੇ ਸਿਪਾਹੀ ਨੇ ਉਹ ਮਹਿਜ਼ ਕੁਰਸੀਆਂ ਦੀ ਖਾਤਰ ਜਿਹੜਾ ਜੀ ਉਹ ਭੱਜ ਰਹੇ ਨੇ। ਇਹ ਤਾਂ ਤਕਰੀਬਨ ਲਗਭਗ ਸਾਰਿਆਂ ਦੇ ਉੱਤੇ ਗੱਲ ਜਿਹੜੀ ਪਿਛਲੇ ਸਮੇਂ ਤੋਂ ਲਾਗੂ ਜਿਹੜੀ ਜੀ ਉਹ ਹੋ ਚੁੱਕੀ ਹੋਈ ਆ। ਪੰਜਾਬ ਦਾ ਫਿਕਰ ਜਿਹੜਾ ਜੀ ਉਹ ਕਿਸੇ ਨੂੰ ਨਹੀਂ ਆ, ਇਹ ਮਹਿਜ਼ ਕੁਰਸੀਆਂ ਦੀ ਖਾਤਰ ਜਿਹੜਾ ਜੀ
ਉਹ ਭੱਜਣ ਵਾਲੇ ਲੋਕ ਨੇ। ਜਦੋਂ ਕਿਸੇ ਨੂੰ ਦਿਖਦਾ ਕਿ ਇਦੋਂ ਵੱਡੀ ਕੁਰਸੀ ਮਿਲ ਸਕਦੀ ਆ ਉਹ ਝੱਟ ਦੇਣੀ ਉਸ ਕੁਰਸੀ ਦੇ ਪਿੱਛੇ ਭੱਜ ਪੈਂਦੇ ਆ। ਅੱਜ ਪੰਜਾਬ ਜਿਹੜਾ ਪੰਜਾਬ ਦੀ ਜਵਾਨੀ ਜਿਹੜੀ ਆ ਜਿਸ ਤਰੀਕੇ ਦੇ ਨਾਲ ਸਿਵਿਆਂ ਦੇ ਰਾਹ ਪਈ ਹੋਈ ਆ ਚਿੱਟੇ ਵਾਲੇ ਮਾਮਲੇ ਦੇ ਉੱਤੇ, ਜਿਹੜਾ ਬਹੁਤਾ ਕੁਛ ਜਿਹੜਾ ਹੋ ਨਹੀਂ ਰਿਹਾ ਕਿਉਂਕਿ ਸਰਕਾਰ ਨਹੀਂ ਕਰ ਰਹੀ। ਇਸ ਮੌਕੇ ਦੇ ਉੱਤੇ ਇੱਕ ਔਰਤ ਜਿਹੜੀ ਆ ਜੀ ਉਹ ਇਸ ਵੇਲੇ ਚਰਚਿਤ ਹੈ। ਪਿਛਲੇ ਦਿਨਾਂ ਦੇ ਵਿੱਚ ਉਹਦੀ ਇੱਕ ਵੀਡੀਓ ਜਿਹੜੀ ਵਾਇਰਲ ਹੋਈ ਸੀ, ਰਮਨਦੀਪ ਕੌਰ ਇਹਦਾ ਨਾਮ ਹੈ, ਜਿਹੜੀ ਕਿ ਪ੍ਰਸ਼ਾਸਨ ਨੂੰ ਤੇ ਪਿੰਡ ਦੇ ਲੋਕਾਂ ਨੂੰ ਲਾਹਨਤਾਂ ਪਾਉਂਦੀ ਆ ਕਿ ਇੰਨੇ ਸਾਲਾਂ ਤੋਂ ਮੈਂ ਇਹ ਲੜਾਈ ਲੜ ਰਹੀ ਹਾਂ ਪਰ ਮੇਰਾ ਸਾਥ ਕਿਸੇ ਨੇ ਨਹੀਂ ਦਿੱਤਾ। ਰਮਨਦੀਪ ਕੌਰ ਉਹ ਦਲੇਰ ਔਰਤ ਹੈ ਜਿਹੜੀ ਕਿ ਆਪਣੇ ਪਿੰਡ ਦੇ ਵਿੱਚ, ਉਹਦਾ ਪਿੰਡ ਮਰਖਾਈ ਆ ਵੀਰੇ ਦੇ ਨੇੜੇ, ਉੱਥੇ ਇਹ ਕਈ ਵਰ੍ਹਿਆਂ ਤੋਂ ਜਿਹੜੀ ਹੈ ਜੀ ਲੜਾਈ ਲੜ ਰਹੀ ਆ। ਇਸ ਔਰਤ ਦੀ ਜਿਹੜੀ ਕਿਸਮਤ ਇਸ ਤਰ੍ਹਾਂ ਦੀ ਰਹੀ ਕਿ ਉਹਦਾ 2 ਵਾਰੀ ਵਿਆਹ ਹੋਇਆ। ਦੋਨੋਂ ਜਿਹੜੇ ਪਤੀ ਸੀ ਜੀ ਉਹ ਚਿੱਟੇ ਦੀ ਭੇਟ ਚੜ੍ਹ ਗਏ। ਪਹਿਲਾ ਵਿਆਹ ਜਿਹੜਾ ਸੀ ਉਹਦਾ ਹੋਇਆ ਤਾਂ ਉਹਨੂੰ ਜਦੋਂ ਪਤਾ ਲੱਗਿਆ ਕਿ ਉਹ ਚਿੱਟਾ ਲਾਉਂਦਾ ਹੈ ਤੇ ਉਹ ਮਾਪਿਆਂ ਦੇ ਕੋਲੇ ਜਿਹੜਾ ਜੀ ਉਹ ਆ ਗਈ। ਤੇ ਉਸ ਤੋਂ ਬਾਅਦ ਇਹ 2006 ਦੇ ਵਿੱਚ ਉਹਦਾ ਜਿਹੜਾ ਜੀ ਵਿਆਹ ਹੋਇਆ। ਪਰ ਇਹਨੇ ਜਿਹੜਾ ਸੀ ਚਿੱਟੇ ਦੇ ਖਿਲਾਫ ਜਿਹੜਾ ਜੀ ਉਦੋਂ ਤੋਂ ਬੋਲਣਾ ਸ਼ੁਰੂ ਕੀਤਾ। ਉਹਦੀ ਦਾਦੀ ਨੇ ਸਾਥ ਜਿਹੜਾ ਜੀ ਉਹ ਦਿੱਤਾ। 2.5 ਸਾਲ ਅਦਾਲਤਾਂ ਦੇ ਚੱਕਰ ਜਿਹੜੇ ਸੀ ਉਹ ਕੱਟਦੀ ਰਹੀ। ਫਿਰ ਉਹਨੇ ਆਪਣੀ ਪੜ੍ਹਾਈ ਵੀ ਜਿਹੜੀ ਜੀ ਉਹ ਸ਼ੁਰੂ ਕੀਤੀ। ਉਹਦਾ ਜਿਹੜਾ ਪਤੀ ਸੀਗਾ ਜੀ ਉਹ ਚਿੱਟੇ ਦੀ ਭੇਂਟ ਜਿਹਦੇ ਨਾਲ ਉਹ ਲੜਾਈ ਲੜ ਰਹੀ ਸੀ ਉਹ ਚੜ੍ਹ ਗਿਆ। ਉਸ ਤੋਂ ਜਿਹੜਾ ਸੀਗਾ ਜੀ ਦੂਜਾ ਵਿਆਹ ਹੋਇਆ, ਉਹਦੇ ਤੋਂ ਉਹਦੇ 2 ਬੱਚੇ ਨੇ ਪਰ ਉਹ ਵੀ ਚਿੱਟੇ ਦੀ ਭੇਟ ਜਿਹੜੀ ਜੀ ਉਹ ਚੜ੍ਹ ਗਿਆ। ਉਦੋਂ ਤੋਂ ਅੱਜ ਤੱਕ ਲਗਾਤਾਰ ਇਹ ਲੋਕਾਂ ਨੂੰ ਜਿਹੜਾ ਜਾਗਰੂਕ ਕਰਨ ਦਾ ਕੰਮ ਕਰ ਰਹੀ ਆ, ਨਾ ਸਿਰਫ ਮਰਖਾਈ ਦੇ ਵਿੱਚ ਬਲਕਿ ਨੇੜੇ ਤੇੜੇ ਦੇ ਘਰਾਂ ਦੇ ਵਿੱਚ ਜਿੱਥੇ ਚਿੱਟੇ ਦੇ ਸ਼ਿਕਾਰ ਨੌਜਵਾਨ ਨੇ ਉਹਨਾਂ ਨੇ ਸੈਮੀਨਾਰ ਤੱਕ ਜਿਹੜਾ ਜੀ ਉਹ ਕਰਵਾਏ। ਪਰਿਵਾਰਾਂ ਨੂੰ ਜਾ ਕੇ ਨੇੜੇ ਤੋਂ ਜਿਹੜੀ ਮਿਲੀ, ਉਹਨਾਂ ਨੂੰ ਦੱਸਿਆ ਕਿ ਇਹਦਾ ਨੁਕਸਾਨ ਕਿਵੇਂ ਘਰ ਦੇ ਜੀ ਗਵਾ ਕੇ ਜਿਹੜਾ ਜੀ ਉਹ ਸਹਿਣਾ ਪੈਂਦਾ। ਅੱਜ ਇੱਕ ਵੀਡੀਓ ਨੇ ਰਮਨਦੀਪ ਕੌਰ ਜਿਹੜੀ ਹੈਗੀ ਉਹਨੂੰ ਚਰਚਾ ਦੇ ਵਿੱਚ ਜਿਹੜਾ ਜੀ ਉਹ ਲੈ ਆਂਦਾ, ਔਰ ਚਰਚਾ ਦੇ ਵਿੱਚ ਇਸ ਪੱਖੋਂ ਜਿਹੜਾ ਲੈ ਆਂਦਾ ਕਿ ਉਹਦੀ ਦਲੇਰੀ ਦੇ ਚਰਚੇ ਜਿਹੜੇ ਜੀ ਉਹ ਥਾਂ ਥਾਂ ਦੇ ਉੱਤੇ ਹੋ ਰਹੇ ਨੇ ਕਿ ਜੇ ਇੱਕ ਔਰਤ ਏਡੀ ਜੁਰਤ ਦੇ ਨਾਲ ਆਵਾਜ਼ ਜਿਹੜੀ ਉਹ ਬੁਲੰਦ ਕਰ ਸਕਦੀ ਆ ਤੇ ਫਿਰ ਲੋਕ ਜਿਹੜੇ ਨੇ ਉਹ ਸਾਰਾ ਕੁਝ ਕਿਉਂ ਅੰਦਰ ਆਪਣੇ ਘੁੱਟ ਕੇ ਬਹਿ ਗਏ ਜੀ। ਤੇ ਜਾਂਦੇ ਜਾਂਦੇ ਚੰਡੀਗੜ੍ਹ ਦੀ ਗੱਲ ਜਿਹੜੀ ਜੀ ਉਹ ਕਰ ਲਈਏ। ਚੰਡੀਗੜ੍ਹ ਦਾ ਮਸਲਾ ਅਜਿਹਾ ਮਸਲਾ ਜਿਹੜਾ ਉਲਝਿਆ ਹੀ ਰਹਿੰਦਾ। ਮੁਹੰਮਦ ਸਦੀਕ ਦਾ ਗਾਣਾ ਸੀ ਦਹਾਕਿਆਂ ਪਹਿਲਾਂ ਜਿਹੜਾ ਜੀ ਆਇਆ ਕਿ ਮੇਰੇ ਵਿਆਹ ਦਾ ਮਸਲਾ ਨਹੀਂ ਭਾਬੀ ਚੰਡੀਗੜ੍ਹ ਵਾਂਗੂ ਉਲਝ ਗਿਆ। ਸੋ ਚੰਡੀਗੜ੍ਹ ਦਾ ਜਿਹੜਾ ਮਸਲਾ ਉਹ ਉਲਝਿਆ ਹੀ ਰਿਹਾ। ਇਹ ਇਸ ਤਰ੍ਹਾਂ ਦੀ ਰਾਜਧਾਨੀ ਆ, ਜਦੋਂ ਵੰਡ ਹੋਈ ਰਾਜਾਂ ਦੀ ਇੱਕ ਪੰਜਾਬੀ ਸੂਬੀ ਬਣ ਗਈ ਤੇ ਉਦੋਂ ਜਿਹੜਾ ਸੀ ਇਹਨੂੰ ਜਾਣ ਬੁੱਝ ਕੇ ਛੱਡ ਦਿੱਤਾ ਗਿਆ ਜੀ ਇਹ 2 ਰਾਜਾਂ ਦੀ ਰਾਜਧਾਨੀ ਰਹੂਗੀ ਜਦੋਂ ਤੱਕ ਦੂਜਾ ਰਾਜ ਜਿਹੜਾ ਆਪਣੀ ਰਾਜਧਾਨੀ ਨਹੀਂ ਬਣਾ ਲੈਂਦਾ। ਇੰਨੇ ਸਾਲ ਬੀਤ ਜਾਣ ਤੋਂ ਬਾਅਦ ਉਹਨੇ ਜਿਹੜਾ ਜੀ ਇਹਦੇ ਉੱਤੇ ਆਪਣਾ ਹੱਕ ਛੱਡਿਆ ਨਹੀਂ ਹਰਿਆਣੇ ਨੇ। ਔਰ ਪੰਜਾਬ ਦੀਆਂ ਵੱਖ-ਵੱਖ ਸਰਕਾਰਾਂ 53 ਸਾਲਾਂ ਤੋਂ ਜਿਹੜੀਆਂ ਜੀ ਪ੍ਰਸ਼ਾਸਨ ਦੇ ਵਿੱਚ ਪੰਜਾਬੀ ਭਾਸ਼ਾ ਦੀ ਹੋ ਰਹੀ ਦੁਰਗਤੀ ਨੂੰ ਵੀ ਦੂਰ ਕਰਨ ਦੇ ਵਿੱਚ ਫੇਲ ਰਹੀਆਂ। ਬਾਦਲ ਸਰਕਾਰ ਦੇ ਵੇਲੇ 15 ਮਾਰਚ 10 ਨੂੰ ਪੰਜਾਬ ਵਿਧਾਨ ਸਭਾ ਨੇ ਚੰਡੀਗੜ੍ਹ ਪ੍ਰਸ਼ਾਸਨ ਦੀ ਸਰਕਾਰੀ ਭਾਸ਼ਾ ਅੰਗਰੇਜ਼ੀ ਦੀ ਥਾਂ ਪੰਜਾਬੀ ਕਰਨ ਦਾ ਮਤਾ ਪਾਇਆ। ਪਰ ਪਿਛਲੀ ਬਾਦਲ ਸਰਕਾਰ ਸਣੇ ਮੌਜੂਦਾ ਕੈਪਟਨ ਸਰਕਾਰ ਨੇ ਇਸ ਮਤੇ ਨੂੰ ਲਾਗੂ ਕਰਵਾਉਣ ਦੇ ਵਿੱਚ ਕੋਈ ਇੰਟਰਸਟ ਜਿਹੜਾ ਜੀ ਉਹ ਨਹੀਂ ਵਿਖਾਇਆ। ਹੁਣ ਚੰਡੀਗੜ੍ਹ ਦਾ ਮਸਲਾ ਇਸ ਕਰਕੇ ਸਾਹਮਣੇ ਆ ਗਿਆ ਕਿ ਜਿਹੜਾ ਸੀਗਾ 53 ਸਾਲਾਂ ਬਾਅਦ ਵੀ ਪੰਜਾਬ ਸਰਕਾਰ ਨੂੰ ਕੋਲੋਂ ਸਬੂਤ ਮੰਗੇ ਗਏ ਆ ਕਿ ਉਹ ਦੱਸੇ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਆ। ਇਹ ਕਿਸੇ ਹੋਰ ਨੇ ਨਹੀਂ, ਪੰਜਾਬ ਹਰਿਆਣਾ ਹਾਈ ਕੋਰਟ ਨੇ ਇੱਕ ਮਾਮਲੇ ਦੇ ਵਿੱਚ ਪੰਜਾਬ ਤੇ ਹਰਿਆਣਾ ਸਰਕਾਰਾਂ ਨੂੰ ਨੋਟਿਸ ਜਾਰੀ ਕਰਕੇ ਚੰਡੀਗੜ੍ਹ ਨੂੰ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਹੋਣ ਦੇ ਸਬੂਤ ਪੇਸ਼ ਕਰਨ ਦੇ ਵਾਸਤੇ ਕਿਹਾ। ਔਰ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਭਾਰਤ ਸਰਕਾਰ ਤੇ ਯੂਨੀਅਨ ਟੈਰੀਟਰੀ ਪ੍ਰਸ਼ਾਸਨ ਨੂੰ ਵੀ ਨੋਟਿਸ ਦੇ ਕੇ ਸਪਸ਼ਟ ਕਰਨ ਦੇ ਵਾਸਤੇ ਕਿਹਾ ਗਿਆ ਕਿ ਕਿਸ ਨੋਟੀਫਿਕੇਸ਼ਨ ਦੇ ਨਾਲ ਚੰਡੀਗੜ੍ਹ ਨੂੰ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਜਿਹੜਾ ਉਹ ਬਣਾਇਆ ਗਿਆ ਸੀਗਾ। ਪੰਜਾਬ ਸਰਕਾਰ ਇਹਦੇ ਸਬੰਧ ਦੇ ਵਿੱਚ ਸੈਕਟਰੀਏਟ ਦੇ ਪੁਰਾਣੇ ਰਿਕਾਰਡ ਫਰੋਲ ਕੇ ਸਬੂਤ ਜਿਹੜੀ ਉਹ ਲੱਭਦੀ ਫਿਰਦੀ ਆ। ਸਾਲ 52 ਦੇ ਵਿੱਚ ਚੰਡੀਗੜ੍ਹ ਨੂੰ ਪੰਜਾਬ ਦੀ ਰਾਜਧਾਨੀ ਬਣਾਉਣ ਦੇ ਆੜ ਹੇਠ ਉਸ ਵੇਲੇ ਦੇ ਹਾਕਮਾਂ ਨੇ ਇੱਥੋਂ ਦੇ 28 ਪੰਜਾਬੀ ਪਿੰਡਾਂ ਨੂੰ ਉਜਾੜ ਕੇ ਇਹ ਸ਼ਹਿਰ ਉਸਾਰਿਆ ਸੀ। ਜਦੋਂ ਸ਼ਹਿਰ ਉਸਰ ਗਿਆ ਤੇ ਫਿਰ ਇਹਨੂੰ ਪੰਜਾਬ ਦੇ ਕੋਲੋਂ ਖੋਹਣ ਦੀਆਂ ਸਾਜ਼ਿਸ਼ਾਂ ਸ਼ੁਰੂ ਹੋ ਗਈਆਂ।
ਜੀ ਅਖੀਰ ਹਾਕਮ 1 ਨਵੰਬਰ 1966 ਨੂੰ ਚੰਡੀਗੜ੍ਹ ਉੱਤੇ ਯੂਟੀ ਦੀ ਮੋਹਰ ਲਾਉਣ ਦੇ ਵਿੱਚ ਕਾਮਯਾਬ ਹੋਏ ਔਰ ਇਹਦੇ ਕਾਰਨ 53 ਸਾਲਾਂ ਤੋਂ ਪੰਜਾਬ ਦੀਆਂ ਵੱਖ-ਵੱਖ ਸਰਕਾਰਾਂ ਇੱਥੇ ਮਹਿਜ਼ ਯੂਟੀ ਪ੍ਰਸ਼ਾਸਨ ਦੀਆਂ ਕਿਰਾਏਦਾਰ ਬਣ ਕੇ ਡੰਗ ਜਿਹੜੀਆਂ ਦੀ ਉਹ ਟਪਾ ਰਹੀਆਂ ਨੇ। ਪੰਜਾਬ ਸੈਕਟਰੀਏਟ ਤੋਂ ਲੈ ਕੇ ਪੰਜਾਬ ਵਿਧਾਨ ਸਭਾ, ਮੁੱਖ ਮੰਤਰੀ ਦੀ ਕੋਠੀ ਸਣੇ ਸੈਕਟਰੀਏਟ ਨੇੜਲੀਆਂ ਮੰਤਰੀਆਂ ਦੀਆਂ ਕੋਠੀਆਂ, ਵਿਧਾਇਕਾਂ ਦਾ ਹੋਸਟਲ, ਸਭ ਕੁਝ ਯੂਟੀ ਪ੍ਰਸ਼ਾਸਨ ਦੀ ਜਾਇਦਾਦ ਹੈ। ਪੰਜਾਬ ਦੇ ਰਾਜਪਾਲ ਦਾ ਨਿਵਾਸ ਦਫ਼ਤਰ ਉਹ ਵੀ ਯੂਟੀ ਪ੍ਰਸ਼ਾਸਨ ਦੀ ਹੀ ਮਲਕੀਅਤ ਹੈ। ਸਮੇਂ-ਸਮੇਂ ਦੇ ਉੱਤੇ ਸਰਕਾਰਾਂ ਇਸ ਏਜੰਡੇ ਨੂੰ ਝੋਲੇ 'ਚੋਂ ਕੱਢਦੀਆਂ ਰਹੀਆਂ ਨੇ, ਪਰ ਇਲੈਕਸ਼ਨਾਂ ਹੋਣ ਤੋਂ ਬਾਅਦ ਝੋਲੇ 'ਚ ਮੁੜ ਕੇ ਫੇਰ ਪਾ ਲੈਂਦੀਆਂ ਰਹੀਆਂ ਨੇ। ਚੰਡੀਗੜ੍ਹ ਇੱਕ ਵਾਰੀ ਫੇਰ ਚਰਚਾ ਦੇ ਵਿੱਚ ਹੈ, ਪਰ ਇਸ ਪੱਖੋਂ ਕਿ ਪੰਜਾਬ ਹਰਿਆਣਾ ਹਾਈ ਕੋਰਟ ਕਹਿੰਦੀ ਹੈ ਕਿ ਸਬੂਤ ਲਿਆ ਕੇ ਦਿਖਾਓ ਚੰਡੀਗੜ੍ਹ ਤੁਹਾਡਾ। ਬਹੁਤ ਮਿਹਰਬਾਨੀ ਜਸਪ੍ਰੀਤ। ਬਹੁਤ ਬਹੁਤ ਧੰਨਵਾਦ ਬਲੇਜ ਪੰਨੂ ਜੀ। ਥੈਂਕ ਯੂ ਸਰ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਸਨ ਬਲਦੇਜ ਪੰਨੂ ਜੀ ਅੱਜ ਦੇ ਪ੍ਰੋਗਰਾਮ 'ਚ ਖਬਰ ਤੇ ਨਜ਼ਰ ਦੇ ਵਿੱਚ। ਅਤੇ ਇੱਦਾਂ ਹੀ ਅਸੀਂ ਕੱਲ੍ਹ ਨੂੰ ਮਿਲਦੇ ਹਾਂ। ਸੁਣਦੇ ਰਹੋ ਪੰਜਾਬੀ ਰੇਡੀਓ USA ਅਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।